ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਜਿਸ ਨੂੰ ਰੱਬੀ ਮਾਰ ਪਈ ਹੋਵੇ ਉਹਨਾਂ ਉੱਪਰ ਲੋਕ ਤਰਸ ਖਾ ਕੇ ਉਹਨਾਂ ਦੀ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਰਹਿੰਦੇ ਨੇ। ਜ਼ਿਆਦਾਤਰ ਕਈ ਲੋਕ ਇਸ ਦਾ ਫਾਇਦਾ ਚੁੱਕਦੇ ਨੇ ਅਤੇ ਅਪਾਹਜ ਹੋਣ ਦਾ ਬਹਾਨਾ ਬਣ ਕੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ। ਉੱਥੇ ਹੀ ਸਰੀਰ ਵਿੱਚ ਕੁਦਰਤੀ ਖਾਮੀਆਂ ਹੋਣ ਦੇ ਬਾਵਜੂਦ ਕੁਝ ਲੋਕ ਜ਼ਮੀਰ ਦੇ ਧਨੀ ਹੁੰਦੇ ਨੇ ਅਤੇ ਸਰੀਰ ਵਿੱਚ ਕੁਦਰਤੀ ਖਾਮੀ ਹੋਣ ਦੇ ਬਾਵਜੂਦ ਵੀ ਕਿਸੇ ਦੇ ਤਰਸ ਦਾ ਮੁਹਤਾਜ ਨਹੀਂ ਬਣਦੇ, ਸਗੋਂ ਆਪਣੇ ਅੰਦਰ ਦੀਆਂ ਰੱਬ ਵੱਲੋਂ ਮਿਲੀਆਂ ਖੂਬੀਆਂ ਨੂੰ ਪਛਾਣ ਕੇ ਆਪਣੀ ਖੂਬੀ ਨੂੰ ਹੀ ਰੋਟੀ ਰੋਜ਼ੀ ਕਮਾਉਣ ਦਾ ਜ਼ਰੀਆ ਬਣਾਉਂਦੇ ਨੇ। ਅਜਿਹਾ ਇੱਕ ਗੁਰਸਿੱਖ ਜੋੜਾ ਗੁਰਦਾਸਪੁਰ ਦੇ ਪਿੰਡ ਗਾਲੜੀ ਦਾ ਰਹਿਣ ਵਾਲਾ ਹੈ। ਜਨਮ ਤੋਂ ਹੀ ਨੇਤਰਹੀਣ ਹੋਣ ਦੇ ਬਾਵਜੂਦ ਇਹਨਾਂ ਨੇ ਕੀਰਤਨ ਸਿੱਖਿਆ, ਤਬਲਾ ਸਿੱਖਿਆ ਅਤੇ ਹਾਰਮੋਨੀਅਮ ਦੀ ਵਿੱਦਿਆ ਹਾਸਲ ਕੀਤੀ। ਅੱਜ ਆਪਣੀ ਇਸ ਕਲਾ ਰਾਹੀਂ ਗੁਰਸਿੱਖ ਪਤੀ ਪਤਨੀ ਗੁਰੂ ਘਰ ਅਤੇ ਧਾਰਮਿਕ ਸਮਾਗਮਾਂ ਵਿੱਚ ਕੀਰਤਨ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨੇਤਰਹੀਣ ਆਸਾ ਸਿੰਘ ਉਸ ਦੀ ਪਤਨੀ ਨੀਲਮ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਨੇਤਰਹੀਣ ਨੇ ਅਤੇ ਦੋਨਾਂ ਨੇ ਬਚਪਨ ਵਿੱਚ ਹੀ ਕੀਰਤਨ ਕਰਨਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਸਮਾਗਮਾਂ ਵਿੱਚ ਕੀਰਤਨ ਕਰਦੇ ਸਨ। ਫਿਰ ਦੋਨਾਂ ਦਾ ਵਿਆਹ ਹੋ ਗਿਆ। ਉਸ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਦੋਨਾਂ ਨੇ ਫੈਸਲਾ ਕੀਤਾ ਕਿ ਉਹ ਦੋਵੇਂ ਕੀਰਤਨ ਕਰਦੇ ਨੇ ਅਤੇ ਆਸਾ ਸਿੰਘ ਨੂੰ ਤਬਲੇ ਦੀ ਵਿੱਦਿਆ ਹਾਸਲ ਹੈ ਅਤੇ ਨੀਲਮ ਕੌਰ ਹਾਰਮੋਨੀਅਮ ਜਾਣਦੀ ਹੈ। ਫਿਰ ਦੋਨਾਂ ਨੇ ਪਿੰਡ ਦੇ ਗੁਰਦੁਆਰਾ ਗਾਲੜੀ ਸਾਹਿਬ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਿਛਲੇ 10 ਸਾਲਾਂ ਤੋਂ ਕੀਰਤਨ ਕਰ ਰਹੇ ਨੇ ਅਤੇ ਪਿੰਡ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਵੀ ਆਪਣੀ ਹਾਜ਼ਰੀ ਲਵਾਉਂਦੇ ਨੇ ਅਤੇ ਸੰਗਤਾਂ ਵੱਲੋਂ ਜੋ ਭੇਟਾ ਮਿਲਦੀ ਹੈ ਉਸ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ, ਪਰ ਕਿਸੇ ਅੱਗੇ ਹੱਥ ਨਹੀਂ ਅੱਡਦੇ। ਉਹਨਾਂ ਨੇ ਭੀਖ ਮੰਗਣ ਵਾਲਿਆਂ ਨੂੰ ਨਸੀਹਤ ਦਿੱਤੀ ਹੈ ਕਿ ਸਾਨੂੰ ਹਮੇਸ਼ਾ ਕੀਰਤ ਕਰਕੇ ਰੋਟੀ ਖਾਣੀ ਚਾਹੀਦੀ ਹੈ। ਨਾਲ ਹੀ ਉਹਨਾਂ ਨੇ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਥੋੜੀ ਬਹੁਤ ਮਾਲੀ ਸਹਾਇਤਾ ਕੀਤੀ ਜਾਵੇ। ਹਾਂਜੀ, ਮੈਨੂੰ ਛੋਟੀ ਜੀ, ਬਿਲਕੁਲ ਛੋਟੀ ਜੀ ਸੀ ਤੇ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਜਮਾਂਦਰੂ ਹੀ। ਹਾਂਜੀ, ਤੇ ਫਿਰ ਤੁਸੀਂ ਕੀਰਤਨ ਕਿੱਥੋਂ ਸਿੱਖਿਆ ਸਾਰਾ? ਹਾਂਜੀ, ਕੀਰਤਨ ਮੈਂ ਆਪਣੇ ਅੰਮ੍ਰਿਤਸਰੋਂ ਬੀਬੀ ਭਾਨੀ ਸਕੂਲ ਤੋਂ ਸਿੱਖਿਆ। ਤੇ ਭਾਈ ਸਾਹਿਬ ਨਾਲ ਕਿੱਦਾਂ ਮੇਲ ਹੋਏ? ਹਾਂਜੀ, ਇਹ ਬਸ ਇਸੇ ਤਰ੍ਹਾਂ ਹੀ ਆ। ਮੇਰੇ ਜੀਜਾ ਜੀ ਨਾ ਆਉਂਦੇ ਰਹੇ ਨੇ, ਇਹ ਛੋਟੇ ਜਿਹੇ ਹੁੰਦੇ ਰਹੇ ਤੇ ਉਹ ਇਹਨਾਂ ਕੋਲ ਆਉਂਦੇ ਜਾਂਦੇ ਰਹੇ। ਹਾਂਜੀ, ਫਿਰ ਕਰਦੇ ਕਰਦੇ ਉਹਨਾਂ ਨੇ ਇਹਨਾਂ ਨਾਲ ਸੰਯੋਗ ਜੋੜ ਦਿੱਤਾ। ਹਾਂਜੀ, ਕੋਈ ਤਕਰੀਬਨ 7-8 ਸਾਲ ਦੇ ਸੀ ਜਦੋਂ ਨੇਤਰਹੀਣ ਹੋਏ ਆ। ਕਿਸ ਤਰ੍ਹਾਂ? ਇਹ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਅਤੇ ਸਾਡੇ ਲੜਕੀ ਸੀ ਚਾਚਾ ਜੀ ਦੀ, ਉਹਨੇ ਅੱਖਾਂ 'ਚ ਸਵਾਹ ਪਾਤੀ। ਉਸ ਤੋਂ ਬਾਅਦ ਮੈਂ ਤੀਜੀ ਮੰਜ਼ਿਲ ਤੋਂ ਕੋਠੇ ਤੋਂ ਡਿੱਗ ਗਿਆ ਸੀ। ਮੁੜ ਕੇ ਬੜੇ ਡਾਕਟਰਾਂ ਨੂੰ ਦਿਖਾਇਆ, ਨਹੀਂ ਰਮਾਨ ਆਇਆ। ਉਹਨਾਂ ਨੇ ਕਿਹਾ ਵੀ ਅੱਖਾਂ ਦੀ ਜਿਹੜੀ ਲਾਈਟ ਉਹ ਚਲ ਗਈ ਹੈ। ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹੋ ਹੁਣ? ਹਾਂਜੀ, ਗੁਜ਼ਾਰਾ ਹੁਣ ਇਸੇ ਤਰ੍ਹਾਂ ਹੀ ਹੈ ਜੀ, ਗੁਰੂ ਦੀ ਕਿਰਪਾ ਦੇ ਨਾਲ ਹੀ ਚੱਲੀ ਜਾਂਦਾ। ਜੋੜੀ ਵੀ ਜਾਂਦੇ ਹਾਂ, ਮਾੜਾ ਮੋਟਾ ਗੁਜ਼ਾਰਾ ਚੱਲੀ ਜਾਂਦਾ ਕੋਈ ਵਧੀਆ। ਹਾਂਜੀ, ਇੱਥੇ ਗੁਰਦੁਆਰਾ ਟਾਹਲੀ ਸਾਹਿਬ ਹੀ ਸ਼ਬਦ ਪੜ੍ਹੀ ਦਾ, 5-7 ਮਿੰਟ ਮਿਲ ਜਾਂਦੇ ਆ ਅਤੇ ਕਮੇਟੀ ਮੈਨੇਜਰ ਸਾਹਿਬ ਬਹੁਤ ਸਾਥ ਦਿੰਦੇ ਨੇ ਸਾਡਾ। ਸੰਗਤ ਵੀ ਬੜਾ ਸਹਿਯੋਗ ਦਿੰਦੀ ਹੈ ਇਲਾਕੇ ਦੀ ਜੀ। ਮਦਦ ਕੋਈ ਨਹੀਂ ਉਹਨਾਂ ਨੇ ਸਾਡੇ ਨਾਲ ਕੀਤੀ। 15 ਕੁ ਸਾਲ ਪਹਿਲਾਂ 50,000 ਰੁਪਈਆ ਪਾਇਆ ਸੀ, DC ਸਾਹਿਬ ਨੂੰ ਕਿਹਾ ਸੀ, ਅਤੇ ਇੱਕ ਮਾੜਾ ਮੋਟਾ ਕਮਰਾ ਪਾਇਆ ਸੀ। ਉਹ ਵੀ ਮੈਂ ਕਿਸੇ ਕੋ 50-60,000 ਰੁਪਈਆ ਵਿਆਜ 'ਤੇ ਚੁੱਕ ਕੇ ਅਤੇ ਲੱਖ ਰੁਪਈਆ ਕਰਕੇ ਅਤੇ ਕਮਰਾ ਪਾਇਆ ਸੀ। ਅਤੇ ਉਹ ਵੀ ਕਮਰਾ ਜਿਹੜਾ ਹੁਣ ਨਹੀਂ ਸੈੱਟ ਹੋਇਆ, ਬਲਕਿ ਇੱਦਾਂ ਹੀ ਹੈ। ਫਲੱਸ਼ ਬਾਥਰੂਮ ਵੀ ਖਰਾਬ ਹੋ ਚੁੱਕਾ ਅਤੇ ਕਮਰੇ ਦੀ ਵੀ ਸਾਰੇ ਚੌਂਦਾ ਜੀ। ਜਿਹੜੀ ਤੁਹਾਡੀ ਧਰਮ ਪਤਨੀ ਹੈ ਉਹ ਕੀ ਕਰਦੇ ਨੇ? ਹਾਂਜੀ, ਧਰਮ ਪਤਨੀ ਕੀ ਕਰਦੇ ਨਾਲ? ਉਹ ਵੀ ਜੀ ਕੀਰਤਨ ਹੀ ਕਰਦੇ ਜੀ। ਤੇ ਕੀ ਅਪੀਲ ਕੀ ਕਰਨਾ ਚਾਹੋਗੇ ਸਰਕਾਰ ਨੂੰ? ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਅਸੀਂ ਕਹਿਣ ਦਾ ਭਾਵ ਵੀ ਜੋ ਸਾਡੀ ਕਮਰੇ ਦੀ ਹਾਲਤ ਹੈਗੀ, ਜੋ ਫਲੱਸ਼ ਬਾਥਰੂਮ ਦੀ ਪ੍ਰੋਬਲਮ ਹੈ, ਇਹ ਠੀਕ ਕੀਤੀ ਜਾਵੇ। ਕੁਛ ਨਾ ਕੁਛ ਮਦਦ ਕੀਤੀ ਜਾਵੇ ਇਹਦੇ ਬਾਰੇ 'ਚ। ਗੁਰੂ ਕਿਰਪਾ ਕਰੇ, ਰਹਿਮਤ ਬਖਸ਼ਿਸ਼ ਕਰੇ। ਇਹ ਪਰਿਵਾਰ ਜੀ ਗੁਰਸਿੱਖੀ ਨਾਲ ਓਤ-ਪੋਤ ਆ, ਬੜੀ ਬਖਸ਼ਿਸ਼ ਹੈ ਇਹਨਾਂ 'ਤੇ। ਦੋਨੋਂ ਜੀ ਜਿਹੜੇ ਨੇ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ। ਸਾਰੇ ਇਲਾਕੇ ਵਾਲੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਇਹ ਜਦੋਂ ਵੀ ਕੋਈ ਸਮਾਗਮ ਹੁੰਦਾ ਉਸ ਤੋਂ ਬਾਅਦ
ਗੁਰਦੁਆਰਾ ਟਾਹਲੀ ਸਾਹਿਬ ਦੇ ਵਿੱਚ ਭਾਵੇਂ ਜਿੱਡਾ ਮਰਜ਼ੀ ਵੱਡਾ ਸਮਾਗਮ ਹੋਏ, ਇਹ 5 ਮਿੰਟ ਬਾਅਦ ਵਿੱਚ ਜ਼ਰੂਰ ਕੀਰਤਨ ਕਰਦੇ ਨੇ, ਦਿਲੋਂ ਭਿੱਜ ਕੇ ਕਰਦੇ ਨੇ। ਸਾਰੇ ਇਲਾਕੇ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਪ੍ਰੇਮ ਨਾਲ ਭਿੱਜ ਕੇ ਕੀਰਤਨ ਕਰਦੇ ਹੋਇਆਂ ਦੀ ਇੱਕ ਇਹ ਬਲਾਈਂਡ ਨੇ, ਇਸ ਕਰਕੇ ਇਹਨਾਂ ਦੀ ਮਦਦ ਕਰਦੇ। ਅਸੀਂ ਸਾਡਾ ਤਾਂ ਇਹ ਸੁਪਨਾ ਹੈ ਕਿ ਇਹ ਗੁਰਦੁਆਰਾ ਟਾਹਲੀ ਸਾਹਿਬ ਜਿਹੜਾ ਸਾਡੇ ਏਰੀਏ ਵਿੱਚ ਕੋਈ ਵੀ ਗੁਰਸਿੱਖ ਹੋਵੇ ਤੇ ਬਲਾਈਂਡ ਹੋਵੇ, ਅਸੀਂ ਉਹਦੀ ਪੂਰੀ ਮਦਦ ਕਰਦੇ ਹਾਂ ਤੇ ਅੱਗੋਂ ਵੀ ਫੈਸਲਾ ਕੀਤਾ ਹੋਇਆ ਕਰਾਂਗੇ। ਅਸੀਂ ਤਾਂ ਇਹ ਕਿਹਾ ਕਿ ਇੱਥੇ ਕੋਈ ਬਿਮਾਰ ਅਜਿਹਾ ਆ ਜਾਏ ਜਿਹਦਾ ਇਲਾਜ ਨਾ ਹੋ ਸਕਦਾ ਹੋਵੇ, ਇਹ ਗੁਰਦੁਆਰਾ ਟਾਹਲੀ ਸਾਹਿਬ ਜਿਹੜਾ ਹੈ ਇਹ ਕਰੇਗਾ। ਮੈਨੇਜਰ ਸਾਹਿਬ ਨੂੰ ਇਹ ਕਿਹਾ ਹੋਇਆ ਕਿ ਕੋਈ ਵੀ ਆ ਜਾਏ, ਭਾਵੇਂ ਮੈਂਟਲੀ ਅਪਸੈਟ ਹੋ ਜਾਏ ਜਾਂ ਮਤਲਬ ਕਿਸੇ ਨੂੰ ਕੋਈ ਕਰੋਨਾ ਹੋ ਜਾਏ ਜਾਂ ਕੋਈ ABC ਬਿਮਾਰੀ ਹੋ ਜਾਏ ਜਿਹਦਾ ਉਹ ਇਲਾਜ ਨਾ ਕਰ ਸਕਦਾ ਹੋਵੇ, ਭਾਵੇਂ ਉਹਦੇ 'ਤੇ ਜਿੰਨਾ ਮਰਜ਼ੀ ਖਰਚਾ ਆਵੇ, ਇਹ ਆ ਕਿ ਖਰਚ ਸਾਰਾ ਜਿਹੜਾ ਇਹ ਗੁਰਦੁਆਰਾ ਟਾਹਲੀ ਸਾਹਿਬ ਵੱਲੋਂ ਹੋਏਗਾ। ਕਿਉਂਕਿ ਇਹ ਜੇ ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸ੍ਰੀ ਚੰਦ ਦੇ ਗੁਰਦੁਆਰੇ ਵਿੱਚੋਂ ਇਹ ਸੇਵਾ ਨਹੀਂ ਹੋ ਸਕਣੀ ਤਾਂ ਹੋਰ ਫਿਰ ਕਰਨੀ ਕਿੰਨੇ ਆ। ਗੁਰਦੁਆਰਾ ਸਾਹਿਬ ਵੱਲੋਂ ਹੁਣ ਅਸੀਂ ਇਹਨਾਂ ਦਾ ਪੱਕੇ ਤੌਰ ਦੇ ਉੱਤੇ ਹਜ਼ਾਰ ਰੁਪਈਆ ਲਾਇਆ, ਪਰ ਇਹ ਮਦਦ ਇਹ ਹੁੰਦੀ ਹੈ ਕਿ ਲਗਭਗ ਰੋਜ਼ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 700-800 ਰੁਪਈਆ ਇਹਨਾਂ ਨੂੰ ਹੋ ਜਾਂਦਾ। ਬਾਕੀ ਜੇ ਇਹ ਇਹਨਾਂ ਕੋਲ ਇੱਕ ਕਮਰਾ ਗੈਲਰੀ ਵਿੱਚ ਰਸੋਈ ਹੈ, ਜੇ ਇਹ ਇੱਥੇ ਵੀ ਰਹਿਣਾ ਚਾਹਣ ਇਹਨਾਂ ਵਾਸਤੇ ਵੱਖਰੀ ਰਿਹਾਇਸ਼ ਬਣਾਈ ਜਾ ਸਕਦੀ। ਮਤਲਬ ਵਧੀਆ ਸੈੱਟ ਇਹਨਾਂ ਨੂੰ 2 ਕਮਰਿਆਂ ਦਾ ਬਣਾ ਕੇ ਦੇ ਦਿਆਂਗੇ ਜੇ ਇਹ ਇੱਥੇ ਵੀ ਰਹਿਣਾ ਚਾਹਣ। ਗੁਰਦਾਸਪੁਰ ਤੋਂ ਜਸਵਿੰਦਰ ਬੇਦੀ, ਇੰਡੋਜ਼ TV, ਆਸਟ੍ਰੇਲੀਆ।